ਜੀ ਆਇਆਂ ਨੂੰ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਰਾਹੀਂ ਟੈਲੀਫੋਨ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 5 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੇ ਨਾਲ ਮੈਡੀਕੇਅਰ ਦੇ ਬਾਰੇ ਜੇ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ, ਕਾਲ ਕਰੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟ ਕੇ ਆਣਾ 415-909-0503। ਇਸ ਦੇ ਨਾਲ ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਬੁਲਾਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣਾਂ ਨੇ ਪ੍ਰਾਈਸ ਗੋਜਿੰਗ ਪੈਨਲਟੀ ਦੇ ਸੰਬੰਧ ਦੇ ਵਿੱਚ ਆਪਣਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਅੱਜ ਬੁਲੇਟਿਨ ਜਾਰੀ ਕੀਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਬਿਗ ਆਇਲ ਜੋ ਕੰਪਨੀਆਂ ਆ ਉਹ ਬਹੁਤ ਹੀ ਜ਼ਿਆਦਾ ਪ੍ਰੋਫਿਟ ਕੱਢ ਰਹੀਆਂ ਹੈਗੀਆਂ ਤੇ ਕੈਲੀਫੋਰਨੀਅਨਸ ਨੂੰ ਰਿਪ ਆਫ ਹੋਣ ਤੋਂ ਆਪਾਂ ਨੇ ਬਚਾਉਣਾ ਹੈਗਾ ਆ। ਗਵਰਨਰ ਗੈਬਨ ਨਿਊਸਮ ਤੇ ਜੋ ਕੈਲੀਫੋਰਨੀਆ ਦੇ ਸੈਨੇਟਰ ਨੈਸੀ ਸਕਿਨਰ ਡੈਮੋਕ੍ਰੇਟ ਰਿਪਬਲਿਕਨਸ ਤੋਂ ਹੈਗੇ ਆ, ਇਹਨਾਂ ਨੇ ਪ੍ਰਪੋਜ਼ਲ ਅੱਜ ਲੈ ਕੇ ਆਏ ਆ ਪ੍ਰਾਈਸ ਗੋਜਿੰਗ ਪੈਨਲਟੀ ਔਨ ਆਇਲ ਕੰਪਨੀ ਦੇ ਸੰਬੰਧ ਦੇ ਵਿੱਚ। ਤੇ ਜੋ ਆਪਣੀ ਗੋਜਿੰਗ ਦੀ ਹੋਊਗੀ ਕਿੰਨੀ ਉਹਨਾਂ ਨੇ ਪਲੰਟੀ ਪਾਣੀ ਆ ਉਹਦੇ ਬਾਰੇ ਡਿਟੇਲ ਹਜੇ ਆ ਰਹੀ ਆ, ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਦੱਸਿਆ ਆ ਕਿ 60% ਦੇ ਕਰੀਬ ਦਾ ਜੋ ਕੈਲੀਫੋਰਨੀਆ ਵੋਟਰਸ ਆ ਉਹਨਾਂ ਨੇ ਇਹ ਕਿਹਾ ਵੀ ਪ੍ਰਾਈਸ ਗੋਜਿੰਗ ਕਰਦੇ ਆ ਇਹ ਗੈਸ ਕੰਪਨੀਆਂ ਵਾਲੇ। ਤੇ ਤੀਜੇ ਕੁਆਟਰ 2022 ਦਾ ਜਿਹੜਾ ਥਰਡ ਕੁਆਟਰ 2022 ਦਾ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਆ, ਜੇ ਆਇਲ ਕੰਪਨੀਆਂ ਦੇ ਤੁਹਾਨੂੰ ਬੈਨੀਫਿਟ ਦੱਸਦੇ ਜਾਈਏ ਤੁਸੀਂ ਬੜੇ ਹੈਰਾਨ ਹੋਵੋਗੇ। ਫਿਲਿਪ 66 ਉਹਨਾਂ ਦੇ ਪ੍ਰੋਫਿਟ 5.4 ਬਿਲੀਅਨ ਡਾਲਰ ਹੋਇਆ ਤੇ 1243% ਇਨਕਰੀਜ਼ ਆ ਪਿਛਲੇ ਸਾਲ ਨਾਲੋਂ। BP ਨੇ 8.2 ਬਿਲੀਅਨ ਡਾਲਰ ਦਾ ਇੱਕ ਕੁਆਟਰ ਦਾ ਪ੍ਰੋਫਿਟ ਆ, ਇਹ ਵੀ ਬਹੁਤ ਜ਼ਿਆਦਾ ਹੋਇਆ ਹੈ। ਇਸੇ ਤਰ੍ਹਾਂ ਮੈਰਾਥਨ ਪੈਟਰੋਲੀਅਮ ਦਾ 4.48 ਬਿਲੀਅਨ ਜੋ ਕਿ 545% ਇਨਕਰੀਜ਼ ਆ ਪਿਛਲੇ ਸਾਲ ਨਾਲੋਂ। ਬਲੇਰੋ ਦਾ 2.82 ਬਿਲੀਅਨ ਡਾਲਰ ਪ੍ਰੋਫਿਟ ਆ ਜੋ ਕਿ 500% ਜ਼ਿਆਦਾ ਆ ਪਿਛਲੇ ਸਾਲ ਨਾਲੋਂ। PVF એનર્ਜੀ ਦਾ 1.6 ਬਿਲੀਅਨ ਆ ਜੋ ਕਿ 1700% ਜ਼ਿਆਦਾ ਆ ਪਿਛਲੇ ਸਾਲ ਨਾਲੋਂ। ਸੋ ਇਹ ਹਾਲ ਆ ਜਿਹੜੀਆਂ એનર્ਜੀ ਦੀਆਂ ਕੰਪਨੀਆਂ ਉਹਨਾਂ ਦੇ ਪ੍ਰੋਫਿਟ ਦਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੀਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਮਾਈਕਲ ਅਵਨੈਟੀ ਇੱਕ ਇਨਫੇਮਸ ਲਾਇਰ ਆ, ਇਸ ਨੂੰ ਕਹਿੰਦੇ 14 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਕੈਲੀਫੋਰਨੀਆ ਦੇ ਵਿੱਚ ਇੱਕ ਫਰਾਡ ਸਕੀਮ ਦੇ ਜਿਹੜਾ ਉਹ ਕਰਕੇ। ਇਸ ਦੇ ਨਾਲ 7 ਮਿਲੀਅਨ ਡਾਲਰ ਇਸ ਨੂੰ ਰੈਸਟੀਟਿਊਸ਼ਨ ਦੇ ਵਿੱਚ ਵੀ ਦੇਣ ਦੇ ਲਈ ਆਖਿਆ ਗਿਆ ਆ। ਕਹਿੰਦੇ ਮਿਲੀਅਨਸ ਆਫ ਡਾਲਰ ਇਹਨੇ ਕਲਾਇੰਟਸ ਤੋਂ ਇੱਕ ਹਿਸਾਬ ਦੇ ਨਾਲ ਝੂਠ ਬੋਲ ਕੇ ਜਿਹੜਾ ਉਹ ਲਿਆ ਆ ਤੇ ਉਹਦੇ ਕਰਕੇ ਹੁਣ ਵਾਪਸ ਉਸ ਨੂੰ ਇਹ ਮਨੀ ਪੇ ਕਰਨ ਦੇ ਲਈ ਆਖਿਆ ਗਿਆ। ਸਦਰਨ ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਅੱਜ ਮਾਈਕਲ ਐਵਨਾਟੀ ਆ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ ਸਜ਼ਾ ਸੁਣਾਈ ਆ। ਇਸ ਸਾਲ ਦੇ ਵਿੱਚ ਹੀ ਐਵਨਾਟੀ ਨੇ ਆਪਣੀ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਸੀਗਾ। 4 ਕਾਊਂਟ ਇਸ ਦੇ ਉੱਤੇ ਵਾਇਰ ਫਰਾਡ ਦੇ, ਟੈਕਸ ਰਿਲੇਟਡ ਚਾਰਜਸ ਜਿਹੜੇ ਆ ਉਹ ਵੀ ਇਸ ਦੇ ਉੱਤੇ ਲੱਗੇ ਸੀਗੇ। ਅਵਨਾਟੀ ਨੇ ਆਪਣੇ ਚਾਰੇ ਜਿਹੜੇ ਪੀੜਤ ਆ ਜਿਨ੍ਹਾਂ ਤੋਂ ਇਸ ਨੇ ਮਨੀ ਜਿਹੜਾ ਧਨ ਜਿਹੜਾ ਉਹ ਲੁੱਟਿਆ ਸੀਗਾ, ਜਿਨ੍ਹਾਂ ਚੋਂ 3 ਔਰਤਾਂ ਸੀਗੀਆਂ, ਉਹਨਾਂ ਤੋਂ ਪਹਿਲਾਂ ਮਾਫੀ ਵੀ ਮੰਗੀ। ਅੱਜ ਤੇ ਕੱਲ ਕਾਫੀ ਜ਼ਿਆਦਾ ਮੀਂਹ ਜਿਹੜਾ ਹੈ ਕੈਲੀਫੋਰਨੀਆ ਦੇ ਵਿੱਚ ਪਿਆ, ਬੇ ਏਰੀਏ 'ਚ ਵੀ ਕਾਫੀ ਪਿਆ। ਜੇ ਸੈਕਰਾਮੈਂਟੋ ਏਰੀਆ ਦਾ ਦੱਸਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਕਹਿੰਦੇ 1.75 ਇੰਚ ਮੀਂਹ ਸੈਚਰਡੇ ਨੂੰ ਪਿਆ ਹੈਗਾ। ਸੋ ਜਿਹੜਾ ਪਿਛਲਾ ਰੈਕਡ ਸੀ 1890 'ਚ 2 ਇੰਚ ਮੀਂਹ ਦਸੰਬਰ 3 ਨੂੰ ਪਿਆ ਸੀਗਾ। ਇਸੇ ਤਰ੍ਹਾਂ ਟੋਟਲ ਸੈਕਰਾਮੈਂਟੋ ਦੇ ਵਿੱਚ 3.85 ਇੰਚ ਮੀਂਹ ਪੈ ਚੁੱਕਾ ਹੈਗਾ ਜਦੋਂ ਤੋਂ ਨਾਰਮਲ ਵਾਟਰ ਸ਼ੁਰੂ ਹੋਇਆ ਅਕਤੂਬਰ 1 ਤੋਂ। ਇਹ ਜਿਹੜਾ ਕਿ 0.74 ਇੰਚਸ
ਅਬਵ ਹੈਗਾ ਨਾਰਮਲ ਤੋਂ। ਥੰਡਰਸਟਾਰਮ ਅੱਜ ਸੈਕਰਾਮੈਂਟੋ ਏਰੀਏ 'ਚ ਸ਼ਾਮ ਨੂੰ ਤੇ ਰਾਤਾਂ ਨੂੰ ਕਾਫੀ ਆਣਗੇ, ਫੁੱਟ ਹਿਲਸ ਦੇ ਵਿੱਚ ਵੀ, ਤੇ ਉਧਰ ਸਨੋ ਵੀ ਕਹਿੰਦੇ ਕਾਫੀ ਜ਼ਿਆਦਾ ਪੈ ਰਹੀ ਆ। ਸੋਡਾ ਸਪ੍ਰਿੰਗਸ ਜੋ ਨਵਾਡਾ ਕਾਉਂਟੀ ਦੇ ਵਿੱਚ ਆ, UC ਬਰਕਲੇ ਸੈਂਟਰਲ ਸਿਆਰਾ ਸਨੋ ਲੈਬ ਆ, ਉੱਥੇ ਉਹਨਾਂ ਦੀ 6894 ਫੁੱਟ ਦੀ ਉਚਾਈ ਤੇ ਉੱਥੇ ਨੇ ਉਹਨਾਂ ਨੇ ਕਿਹਾ ਵੀ ਅੱਜ ਕੱਲੇ ਅੱਜ 'ਚ 9.6 ਇੰਚ ਸਨੋ ਪੈ ਚੁੱਕੀ ਹੈਗੀ ਆ। ਸੋ ਜੇ ਪਿਛਲੇ ਦਿਨਾਂ ਨੂੰ ਵੀ ਕਾਊਂਟ ਕੀਤਾ ਜਾਵੇ 19.9 ਇੰਚ ਸਨੋ ਇਸ ਸਟਾਰਮ ਦੇ ਰਾਹੀਂ ਪੈ ਚੁੱਕੀ ਆ। ਸੋ ਇਹ ਕਾਫੀ ਵੱਡੀ ਮਾਤਰਾ ਦੇ ਵਿੱਚ ਪਈ ਹੈਗੀ ਆ। ਸੋ ਹੋਪਫੁਲੀ ਜੇ ਇਦਾਂ ਹੀ ਆਹ ਸਾਰਾ ਮਹੀਨਾ ਚੱਲਦਾ ਰਹੇ, ਮੀਂਹ ਸਨੋ ਪੈਂਦਾ ਰਹੇ, ਤਾਂ ਸ਼ਾਇਦ ਕੈਲੀਫੋਰਨੀਆ 'ਚ ਡਰਾਊਟ ਦਾ ਥੋੜਾ ਜਿਹਾ ਅਸਰ ਘਟ ਜਾਵੇ। ਜੀ, ਵੀ ਨੀਡ ਲੋਟਸ ਆਫ ਸਨੋ ਐਂਡ ਆਲ ਦਾ ਟਾਈਮ, ਜਿੰਨੀ ਮਰਜ਼ੀ ਜਿਹੜੀ ਪਈ ਜਾਵੇ, ਜੀ ਆਇਆਂ ਨੂੰ, ਵੈਲਕਮ ਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫਾਸਟ ਫੂਡ ਇੰਡਸਟਰੀ ਦਾ ਇੱਕ ਜਿਹੜੀ ਕੋਲੀਸ਼ਨ ਸੇਵ ਲੋਕਲ ਰੈਸਟੋਰੈਂਟਸ, ਉਹਨਾਂ ਦੇ ਕੋਲ ਅੱਜ ਦਾ ਜਿਹੜਾ ਅਖੀਰਲਾ ਦਿਨ ਆ, 6,23,000 ਕੈਲੀਫੋਰਨੀਆ ਦੇ ਵੋਟਰਸ ਦੇ ਜਿਹੜੇ ਸਿਗਨੇਚਰ ਆ ਉਸ ਨੂੰ ਹਾਸਲ ਕਰਨ ਦੇ ਲਈ ਇੱਕ AB 257, ਜਿਸ ਨੂੰ ਫਾਸਟ ਰਿਕਵਰੀ ਐਕਟ ਜਿਹੜਾ ਲਾ ਬਣਾਇਆ ਗਿਆ ਸੀਗਾ, ਉਸ ਨੂੰ ਓਵਰਟਰਨ ਕਰਨ ਦੇ ਲਈ ਕਹਿੰਦੇ ਵੀ ਜੇ ਇੰਨੇ ਸਿਗਨੇਚਰ 6,23,000 ਕੈਲੀਫੋਰਨੀਆ ਦੇ ਵੋਟਰਸ ਦੇ ਸਿਗਨੇਚਰ ਇਕੱਠੇ ਕਰ ਲੈਂਦੇ ਆ, ਤੇ ਫਿਰ 2024 ਦੇ ਵਿੱਚ ਇੱਕ ਮੇਜਰ ਬੈਲਟ ਦੇ ਉੱਤੇ ਜਿਹੜਾ ਉਹ ਆਵੇਗਾ। ਸੇਵ ਲੋਕਲ ਰੈਸਟੋਰੈਂਟਸ ਕਰਕੇ ਜਿਹੜੀ ਫਾਸਟ ਫੂਡ ਇੰਡਸਟਰੀ ਦੀ ਕੋਲੀਸ਼ਨ ਆ, ਉਹਨਾਂ ਨੇ ਕਹਿੰਦੇ ਕਾਫੀ ਜਿਹੜੇ ਆ ਉਹ ਮਨੀ ਸਪੈਂਡ ਜਿਹੜੀ ਕੀਤੀ ਆ, ਇਹ ਤਕਰੀਬਨ 1 ਮਿਲੀਅਨ ਸਿਗਨੇਚਰ ਜਿਹੜੇ ਆ ਉਹ ਇਕੱਠੇ ਕਰਨ ਦੇ ਲਈ। ਅੱਜ ਐਤਵਾਰ ਨੂੰ ਉਹਨਾਂ ਨੇ ਕਿਹਾ ਆ ਵੀ 1 ਮਿਲੀਅਨ ਸਿਗਨੇਚਰ ਉਹਨਾਂ ਨੇ ਇਕੱਠੇ ਕਰਕੇ ਦਿੱਤੇ ਆ, ਤੇ ਹੁਣ ਕਹਿੰਦੇ ਵੀ ਅਗਲੇ ਕੁਝ ਵੀਕ ਦੇ ਵਿੱਚ ਇਹ ਜਿਹੜੇ ਸਿਗਨੇਚਰ ਆ ਉਹ ਵੈਰੀਫਾਈ ਕੀਤੇ ਜਾਣਗੇ ਵੀ ਐਕਚੁਅਲ 'ਚ ਇਹ ਕੈਲੀਫੋਰਨੀਆ ਦੇ ਰਜਿਸਟਰਡ ਵੋਟਰਸ ਦੇ ਸਿਗਨੇਚਰ ਆ, ਤੇ ਜੇ 6,23,000 ਤੋਂ ਆંકੜਾ ਪਾਰ ਰਹਿੰਦਾ ਆ, ਤੇ ਜਿਹੜਾ AB 257 ਹਰਜੋਤ ਸਿੰਘ ਜੀ ਬਿੱਲ ਸੀਗਾ, ਉਸ ਨੂੰ ਬੈਲਟ ਦੇ ਉੱਤੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਊਗਾ। ਫਿਰ ਦੇਖਿਆ ਜਾਊਗਾ ਵੀ ਉਹ ਲੋਕ ਇਸ ਚੀਜ਼ ਦੇ ਵਿੱਚ ਮੰਨਦੇ ਆ ਜਾਂ ਨਹੀਂ। ਰੀਸੈਂਟਲੀ ਹੀ ਜਿਹੜਾ ਹਰਜੋਤ ਸਿੰਘ ਜੀ ਇਹ ਬਿੱਲ ਪਾਸ ਹੋਇਆ ਸੀ, ਜਿਸ ਦੇ ਨਾਲ ਕਹਿੰਦੇ ਵੀ ਇੱਕ ਕੌਂਸਲ ਬਣਾਈ ਜਾਣੀ ਸੀਗੀ, ਜਿਸ ਨੇ ਸਟੈਂਡਰਡਸ ਸੈੱਟ ਕਰਨੇ ਸੀਗੇ ਫਾਸਟ ਫੂਡ ਵਰਕਰ ਦੇ ਵੇਜਸ ਦੇ, ਆਵਰਸ ਦੇ, ਤੇ ਹੋਰ ਜਿਹੜੀਆਂ ਲੇਬਰ ਕੰਡੀਸ਼ਨਸ ਆ ਉਸ ਨੂੰ ਲੈ ਕੇ, ਤੇ ਗਵਰਨਰ ਨਿਊਸਮ ਨੇ ਇਹ ਬਿੱਲ ਲੇਬਰ ਡੇ ਵਾਲੇ ਦਿਨ ਹੀ ਸਾਈਨ ਕੀਤਾ ਸੀ। ਜੀ, 10,000 ਦੇ ਕਰੀਬ ਫਾਸਟ ਫੂਡ ਰੈਸਟੋਰੈਂਟ ਦੇ EMPLOYEES ਇਸ ਦੇ ਅੰਡਰ ਆਣੇ ਸੀਗੇ। ਇਹ ਜੋ ਲਾਅ ਆ ਜਨਵਰੀ 1 ਤੋਂ ਇਫੈਕਟ ਹੋਣਾ ਆ। ਜੇ ਰੈਫਰੈਂਡਮ ਹੋ ਜਾਂਦਾ, ਜੇ ਵੋਟਾਂ ਹੋ ਜਾਂਦੀਆਂ, ਤੇ ਇਹਦੇ ਉੱਤੇ ਹੋਲਡ ਪੈ ਜਾਊਗਾ 2024 ਦੀਆਂ ਵੋਟਾਂ ਤੱਕ। ਸੋ ਜੇ 19 ਸਿਗਨੇਚਰ ਉਹਨਾਂ ਦੇ ਕਾਊਂਟ ਹੋ ਜਾਂਦੇ ਹੈਗੇ ਆ। ਅਗਲੀ ਖਬਰ ਵਾ ਚਲੀਏ, ਅੱਜ ਬੇ ਏਰੀਏ ਕੈਲੀਫੋਰਨੀਆ ਦੇ ਵਿੱਚ 3:13 ਦੇ ਉੱਤੇ 3.7 ਮੈਗਨੀਚਿਊਡ ਦਾ ਭੂਚਾਲ ਆਇਆ। ਲਗਭਗ ਸਾਰੇ ਹੀ ਬੇ ਏਰੀਏ ਦੇ ਵਿੱਚ ਇਸ ਨੂੰ ਫੀਲ ਕੀਤਾ ਗਿਆ। ਜੋ ਇਹਦਾ ਐਪੀ ਸੈਂਟਰ ਸੀਗਾ ਉਹ 11 ਮੀਲ ਈਸਟ ਆਫ ਜੋ ਸੈਨੋਜ਼ੇ ਆ, ਉੱਥੇ ਸੀਗਾ। US ਜੀਓਲੋਜੀਕਲ ਸਰਵੇ ਦੇ ਮੁਤਾਬਕ ਕਿਸੇ ਤਰ੍ਹਾਂ ਦੀ ਕੋਈ ਡੈਮੇਜ ਦੀ ਰਿਪੋਰਟ ਨਹੀਂ ਆਈ ਹੈਗੀ। ਸੈਨ ਫਰਾਂਸਿਸਕੋ, ਬਰਕਲੇ, ਈਵਨ ਸੈਂਟਾ ਕਰੂਜ਼ ਤੱਕ ਲੋਕਾਂ ਨੇ ਇਸ ਭੂਚਾਲ ਨੂੰ ਫੀਲ ਕੀਤਾ ਹੈਗਾ। ਪਿਛਲੇ ਕੁਝ ਕੁ ਮਹੀਨਿਆਂ ਤੋਂ ਕਾਫੀ ਜ਼ਿਆਦਾ ਐਕਟੀਵਿਟੀ ਭੂਚਾਲ ਦੀ ਕੈਲੀਫੋਰਨੀਆ ਦਾ ਜੋ ਈਸਟ ਸੈਨੋਜ਼ੇ ਵਾਲਾ ਏਰੀਆ ਆ, ਇਸ ਏਰੀਆ 'ਚ ਕਾਫੀ ਹੋ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਵੇਰੇ ਵੀ ਆਪਾਂ ਦੱਸਿਆ ਸੀ ਨਾਰਥ ਕੈਰੋਲੀਨਾ ਦੀ ਜਿਹੜੇ ਪਾਵਰ ਸਬ ਸਟੇਸ਼ਨ ਆ, ਉੱਥੇ ਦੀ ਮੂਡ ਕਾਉਂਟੀ ਦੇ ਵਿੱਚ ਅਜੇ ਵੀ ਕੰਮ ਨਹੀਂ ਕਰ ਰਹੇ। ਕਿਸੇ ਦੇ ਦੁਆਰਾ ਜਾਣਬੁੱਝ ਕੇ ਇਹਨਾਂ ਸਬ ਸਟੇਸ਼ਨ ਦੇ ਉੱਤੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਦੇ ਵਿੱਚ ਬਿਜਲੀ ਜਿਹੜੀ ਉੱਥੇ ਦੀ ਗੁੱਲ ਹੋ ਗਈ। 911 ਕਾਲਸ ਵੀ ਨਹੀਂ ਚੱਲ ਰਹੀਆਂ ਸੀ, ਕਿਉਂਕਿ ਬਿਜਲੀ ਕਿਤੇ ਵੀ ਨਹੀਂ ਸੀ, ਕੋਈ ਸੈਲੂਲਰ ਸਰਵਿਸ ਨਹੀਂ ਸੀ। ਲੋਕਾਂ ਨੂੰ ਨਾਲ ਦੀ ਕਾਉਂਟੀ ਦੇ ਵਿੱਚ ਜਾ ਕੇ 911 ਕਾਲ ਕਰਕੇ ਜਾਂ ਉੱਥੋਂ ਪਤਾ ਲੱਗਾ ਵੀ ਕੀ ਜਿਹੜੀ ਸਮੱਸਿਆ ਆਣ ਪਈ ਆ। ਜਿੱਦਾਂ ਸਵੇਰੇ ਵੀ ਜ਼ਿਕਰ ਕੀਤਾ ਸੀ, ਪਹਿਲਾਂ ਇਸ ਨੂੰ ਇੱਕ ਅੱਤਵਾਦੀ ਗਤੀਵਿਧੀ ਦੀ ਵਜੋਂ ਜਿਹੜਾ ਉਹ ਦੇਖਿਆ ਗਿਆ ਸੀ, ਪਰ ਬਾਅਦ ਦੇ ਵਿੱਚ ਜਿਹੜਾ ਉਹ ਦੱਸਿਆ ਗਿਆ, ਜਿਹੜੇ ਨਾਰਥ ਕੈਰੋਲੀਨਾ ਦੇ ਗਵਰਨਰ ਰॉय ਕੂਪਰ ਆ, ਉਹਨਾਂ ਦੇ ਦੁਆਰਾ ਵੀ ਇੱਕ ਕ੍ਰਿਮੀਨਲ ਅਟੈਕ ਜਿਹੜਾ ਉਹ ਹੈ। ਸੋ ਹੁਣ ਕਹਿੰਦੇ ਵੀ ਆਉਂਦੇ ਵੀਰਵਾਰ ਤੱਕ ਬਿਜਲੀ ਪੂਰੀ ਤਰ੍ਹਾਂ ਸਾਰੇ ਲੋਕਾਂ ਦੀ ਚਾਲੂ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹਨਾਂ ਨੂੰ ਸ਼ਾਇਦ ਮਿਲੇ। ਤੇ ਲੋਕਲ ਬਿਜ਼ਨਸ ਓਨਰਸ ਕਹਿੰਦੇ ਜਨਰੇਟਰਸ ਆ ਉਹ ਰਨ ਕਰ ਰਹੇ ਆ, ਹੋਰ ਲੋਕਾਂ ਦੇ ਕੋਲ ਜਿਹੜੀ ਕੋਈ ਇੱਦਾਂ ਦੀ ਚੀਜ਼ ਆ ਉਹ ਰਨ ਕਰਕੇ ਜਿਹੜਾ ਜਨਰੇਟਰ ਚਲਾ ਕੇ ਹੀ ਕੰਮ ਜਿਹੜਾ ਉਹ ਸਾਰ ਰਹੇ ਹੈਗੇ ਆ। ਸੋ ਕਾਫੀ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਹਰਜੋਤ ਸਿੰਘ ਜੀ
ਪਈਆਂ ਆ। ਅੱਜ ਤੇ ਕੱਲ ਦੋਨੋਂ ਦਿਨ ਉਸ ਕਾਉਂਟੀ ਦੇ ਵਿੱਚ ਸਾਰੇ ਸਕੂਲਾਂ ਨੂੰ ਵੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆ। ਸ਼ੈਲਟਰਸ ਉਹਨਾਂ ਨੇ ਓਪਨ ਕੀਤੇ ਨੇ, ਪਰ ਇਹ ਸਾਰੇ ਸ਼ੈਲਟਰਸ ਅਜੇ ਜਨਰੇਟਰ ਦੇ ਉੱਤੇ ਹੀ ਚੱਲ ਰਹੇ ਨੇ। ਤਾਪਮਾਨ ਵੀ 40 ਡਿਗਰੀਜ਼ ਦੇ ਵਿੱਚ ਜਿਹੜਾ ਉਹ ਰਹਿਣਾ, ਯਾਨੀ ਕਿ ਚੰਗੀ ਠੰਡ ਜਿਹੜੀ ਉਹ ਹੋਵੇਗੀ। ਸੋ ਕਾਫੀ ਵੱਡੀ ਜਿਹੜੀ ਬਿਪਤਾ ਜਿਹੜੀ ਇਸ ਟਾਈਮ ਮੂਲ ਕਾਉਂਟੀ ਦੇ ਵਿੱਚ ਰਹਿਣ ਵਾਲੇ ਜਿਹੜੇ ਵਸਨੀਕ ਆ ਉਹਨਾਂ ਨੂੰ ਪੈ ਚੁੱਕੀ ਆ। ਜੀ, ਅਗਲੀ ਖਬਰ में चलिए। ਬਿਗ ਸਰ ਵਾਲਾ ਜੋ ਏਰੀਆ ਹੈ ਕੈਲੀਫੋਰਨੀਆ, ਜਿਹੜਾ ਹਾਈਵੇ 1 ਆ, ਸਮੁੰਦਰ ਦੇ ਨਾਲ ਬੇ ਏਰੀਏ ਤੋਂ ਉਧਰ ਜਾਂਦਾ ਹੈ ਲਾਸ ਐਂਜਲਸ ਨੂੰ, ਉਹਦਾ 43 ਮੀਲ ਦਾ ਜਿਹੜਾ ਟੋਟਾ ਹੈ ਸਟ੍ਰੈਚ, ਉਹ ਅੱਜ CHP ਨੂੰ ਬੰਦ ਕਰਨਾ ਪਿਆ। ਕਾਰਨ ਉਹਦਾ ਇਹ ਆ ਵੀ ਕਿਉਂਕਿ ਮੀਂਹ ਕਾਫੀ ਪਿਆ, ਉਹਦੇ ਨਾਲ ਜੋ ਪੱਥਰ ਆ ਉਸ ਜੋ ਹਾਈਵੇ 1 ਆ ਉਹਦੇ ਉੱਤੇ ਵੱਡੇ ਵੱਡੇ ਪੱਥਰ ਡਿੱਗ ਪਏ, ਜਿਹਦੇ ਕਰਕੇ ਕਾਲ ਟ੍ਰੇਨ ਨੂੰ ਇਹ ਸਾਰਾ 43 ਮੀਲ ਦਾ ਜੋ ਸਟ੍ਰੈਚ ਆ ਉਸ ਨੂੰ ਬੰਦ ਕਰਨਾ ਪਿਆ। ਤੇ ਕਹਿੰਦੇ ਵੀ ਬਿਗਸਰ ਏਰੀਏ 'ਚ 2.5 ਤੋਂ ਲੈ ਕੇ 4.5 ਇੰਚ ਤੱਕ ਮੀਂਹ ਪਿਆ ਹੈਗਾ ਆ, ਜਦ ਕਿ ਕੁਛ ਏਰੀਏ ਦੇ ਵਿੱਚ ਤਾਂ 8.4 ਇੰਚ ਤੱਕ ਜੋ ਐਂਡਰਸਨ ਪੀਕ ਹੈਗੀ ਆ ਉੱਥੇ ਮੀਂਹ ਪਿਆ ਹੈ ਵੀਰਵਾਰ ਤੋਂ ਬਾਅਦ ਜੇ ਦੇਖਿਆ ਜਾਵੇ। ਸੋ ਰੌਕ ਸਲਾਈਡਸ ਕਰਕੇ ਹਾਈਵੇ 1 ਨੂੰ ਬਿਗਸਰ ਕੋਸਟ ਲਾਈਨ ਵਾਲਾ ਜੋ ਏਰੀਆ ਆ ਉੱਥੇ ਕਲੋਜ਼ ਕਰਨਾ ਪਿਆ। ਸੋ ਲੋਕਾਂ ਨੂੰ ਜਿਹੜੀ ਆ ਕਾਫੀ ਮੁਸ਼ਕਲ ਆਈ, ਕਿਉਂਕਿ ਇਹ ਹੈ ਤਾਂ ਬੜਾ ਛੋਟਾ, ਚੌੜਾ ਨਹੀਂ ਹੈਗਾ ਇੰਨਾ ਜੋ ਇਹ ਹਾਈਵੇ ਜਾਂਦਾ ਆ, ਪਰ ਸੀਨਿਕ ਬੜਾ ਹੈਗਾ। ਲੋਕ ਬਹੁਤ ਸਾਰੇ ਇੱਥੋਂ ਦੀ ਦੇਖਣ ਜਾਂਦੇ ਹੈਗੇ ਆ। ਸੋ 2.5 ਮੀਲ ਸਾਊਥ ਆਫ ਬਿਗਸਰ ਤੇ ਰੈਗਡ ਪੁਆਇੰਟ ਟੂ ਦਾ ਕੈਂਬਰੀਆ ਤੇ ਮੋਰੋਵੇ ਏਰੀਆਜ਼ ਦੇ ਵਿੱਚ ਇਹ ਹਾਈਵੇ 1 ਨੂੰ ਕਲੋਜ਼ ਕੀਤਾ ਗਿਆ। ਜੀ, ਹਰਜੋਤ ਸਿੰਘ ਜੀ, ਕੱਲ ਨੂੰ ਜਾਰਜੀਆ ਦੀ ਜਿਹੜੀ ਸੈਨੇਟ ਦੀ ਰਨ ਆਫ ਇਲੈਕਸ਼ਨ ਜਿਹੜੀ ਉਹ ਹੋਣੀ ਆ। ਕੱਲ ਨੂੰ ਮੰਗਲਵਾਰ ਦਾ ਦਿਨ ਆ 6 ਤਰੀਕ ਨੂੰ, ਤੇ ਸੋ ਉੱਥੇ ਜਿਹੜਾ ਪਤਾ ਲੱਗੂਗਾ ਸੈਨੇਟ ਦੇ ਵਿੱਚ ਕਿ ਜਿਹੜੇ ਰਿਪਬਲਿਕਨ ਤੇ ਡੈਮੋਕ੍ਰੇਟਸ ਆ 50-50 ਦੇ ਉੱਤੇ ਰਹਿੰਦੇ ਆ, ਜਾਂ ਡੈਮੋਕ੍ਰੇਟ ਜੇ ਜਿੱਤਣ 'ਚ ਕਾਮਯਾਬੀ ਰਹਿੰਦੀ ਤਾਂ 51-49 ਦੇ ਉੱਤੇ ਜਿਹੜੇ ਉਹ ਜਾ ਸਕਦੇ ਨੇ। ਡੈਮੋਕ੍ਰੇਟਸ ਇਸ ਟਾਈਮ ਕਹਿ ਰਹੇ ਆ ਵੀ ਸਾਨੂੰ ਜਿਹੜਾ ਕਾਫੀ ਆਸਾਂ ਉਮੀਦਾਂ, ਕਿਉਂਕਿ ਪਿਛਲੇ ਦੀ ਵੀ ਵਾਰਨੌਕ ਇੱਥੋਂ ਜਿੱਤੇ ਆ, ਮੌਜੂਦਾ ਇਨਕੰਬੈਂਟ ਸੈਨੇਟਰ ਨੇ ਜਾਰਜੀਆ ਤੋਂ, ਤੇ ਕਹਿੰਦੇ ਵੀ ਸਾਡਾ ਮੋਮੈਂਟਮ ਇਸ ਟਾਈਮ ਕਾਫੀ ਜ਼ਿਆਦਾ ਬਣਿਆ ਪਿਆ ਹੈਗਾ। ਹਰਸ਼ਲ ਵਾਕਰ ਦੇ ਚਾਂਸਿਸ ਕਹਿੰਦੇ ਵੀ ਪਹਿਲੋਂ ਦੇ ਨਾਲੋਂ ਗ੍ਰਿਮ, ਥੋੜੇ ਕਮਜ਼ੋਰ ਜਿਹੜੇ ਉਹ ਨਜ਼ਰ ਆ ਰਹੇ ਆ, ਪਰ ਯੂ ਨੈਵਰ ਨੋ ਲਾਸਟ ਦਿਨ ਜਿਹੜਾ ਉਹ ਕੀ ਹੋਊਗਾ। ਕੱਲ ਨੂੰ ਜ਼ੋਰ ਲੱਗਣਾ ਹੈ ਦੋਨੋਂ ਪਾਰਟੀਆਂ ਦਾ ਵੀ ਵੱਧ ਤੋਂ ਵੱਧ ਲੋਕ ਇਲੈਕਸ਼ਨਸ ਦੇ ਵਿੱਚ ਹਿੱਸਾ ਲੈਣ, ਵੋਟ ਆਪਣੀ ਪਾਉਣ ਤੇ ਇਸ ਰਨ ਆਫ ਇਲੈਕਸ਼ਨ ਦੇ ਵਿੱਚ ਸੈਨੇਟ ਦੇ ਵਿੱਚ ਆਪਣਾ ਦਬਦਬਾ ਕਾਇਮ ਕਰ ਸਕਣ। ਜੀ, ਜੇ EDD ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਜੋ ਅਨਪਲਾਇਮੈਂਟ ਆਫਿਸ ਆ, ਉਹ ਬੜਾ ਮੈਸ ਹੋਇਆ ਪਿਛਲੇ 2 ਸਾਲਾਂ ਦੇ ਦੌਰਾਨ। ਬਿਲੀਅਨਸ ਆਫ ਡਾਲਰ ਦਾ ਜਿਹੜਾ ਆ ਫਰਾਡ ਹੋਇਆ। ਉਦਾਂ ਹੀ ਲੋਕਾਂ ਨੂੰ ਉਹ ਚੈੱਕ ਪਾਉਂਦੇ ਰਹੇ। ਈਵਨ ਕਈ ਲੋਕ ਨਾਈਜੀਰੀਆ ਤੋਂ ਜੋ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਆ ਉਹਨਾਂ ਦੇ ਨਾਮ ਦੇ ਉੱਤੇ ਚੈੱਕ ਲੈਂਦੇ ਰਹੇ। ਈਵਨ ਸਾਡੇ ਸੈਨੇਟਰ ਡਾਇਨ ਫਾਈਨਸਟਾਈਨ ਦੇ ਨਾਂ ਦੇ ਉੱਤੇ ਵੀ ਕੋਈ ਚੈੱਕ ਲੈ ਗਿਆ। ਸੋ ਹੁਣ ਜੋ ਕੈਲੀਫੋਰਨੀਆ ਦਾ EDD ਆ ਉਹ ਫਾਈਨੈਂਸ਼ੀਅਲੀ ਵਾਲੀ ਗੁੱਡ ਕੰਡੀਸ਼ਨ 'ਚ ਹੈ ਨਹੀਂ। ਕਹਿੰਦੇ ਹੰਡਰਡਸ ਆਫ ਮਿਲੀਅਨਸ ਆਫ ਡਾਲਰ, ਲਗਭਗ 13 ਮਿਲੀਅਨ ਡਾਲਰ ਪਰ ਡੇ ਦੇ ਹਿਸਾਬ ਨਾਲ EDD ਆਫਿਸ ਵਾਲੇ ਪੈਸੇ ਬੋਰੋ ਕਰ ਰਹੇ ਹੈਗੇ ਆ। ਉੱਪਰੋਂ ਹੁਣ ਅਨਪਲਾਇਮੈਂਟ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਹੋ ਗਈ ਆ। ਸੋ ਕਿਸ ਤਰ੍ਹਾਂ ਉਹਨੂੰ ਕਵਰ ਕੀਤਾ ਜਾਊਗਾ, ਇਹ EDD ਦਾ ਜੋ ਆਫਿਸ ਆ ਅਨਪਲਾਇਮੈਂਟ ਦਾ, ਉਹਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈਗੀ। ਜੀ, ਰਿਪਬਲਿਕਨ ਜੌਨ ਡੁਆਰਟੇ, ਉਹਨਾਂ ਨੇ ਡੈਮੋਕ੍ਰੇਟ ਐਡਮ ਗ੍ਰੇ ਇਨਕੰਬੈਂਟ, ਉਹਨਾਂ ਨੂੰ ਕੈਲੀਫੋਰਨੀਆ ਦੀ US ਹਾਊਸ ਡਿਸਟ੍ਰਿਕਟ ਦੀ ਇਸ ਸੈਂਟਰਲ ਵੈਲੀ ਦੇ ਵਿੱਚ ਜਿਹੜੀ ਫਾਰਮ ਵਾਲੀ ਬੈਲਟ ਆ ਉਸ ਦੇ ਵਿੱਚ ਹਰਾ ਦਿੱਤਾ ਆ। ਕਹਿੰਦੇ ਵੀ ਤਕਰੀਬਨ ਸਾਰੀਆਂ ਬੈਲਟਸ ਉਹ ਕਾਊਂਟ ਹੋ ਚੁੱਕੀਆਂ ਤੇ ਜੌਨ ਡੁਆਰਟੇ ਆ ਉਹਨਾਂ ਨੂੰ 50% ਤੋਂ ਵੱਧ, ਥੋੜੀ ਜਿਹੀ ਉਸ ਤੋਂ ਵੱਧ ਜਿਹੜੀ ਉਹ ਵੋਟ ਪਈ ਆ। ਉਧਰ ਐਡਮ ਗ੍ਰੇ ਨੇ ਆਪਣੀ ਹਾਰ ਨੂੰ ਕਬੂਲਦੇ ਹੋਏ ਕਹਿੰਦੇ ਵੀ ਮੈਂ ਆਪਣੇ ਓਪੋਨੈਂਟ ਜੌਨ ਡੁਆਰਟੇ ਆ ਉਹਨਾਂ ਨੂੰ ਕਾਲ ਕਰਕੇ ਵਧਾਈ ਜਿਹੜੀ ਇਸ ਦੇ ਵਿੱਚ ਦੇ ਦਿੱਤੀ ਆ। 1,30,000 ਤੋਂ ਵੱਧ ਬੈਲਟਸ ਇਸ ਡਿਸਟ੍ਰਿਕਟ ਦੇ ਵਿੱਚ ਕਾਸਟ ਹੋਈਆਂ ਸੀ ਤੇ ਕੁਝ ਕੁ ਸੈਂਕੜੇ ਵੋਟਾਂ ਦੇ ਨਾਲ ਹੀ ਜਿਹੜੇ ਜੌਨ ਡੁਆਰਟੇ ਆ ਉਹਨਾਂ ਦੀ ਜਿੱਤ ਹੋਈ ਹੈਗੀ ਆ। ਸੋ ਇਸ ਦੇ ਨਾਲ ਕਹਿੰਦੇ ਰਿਪਬਲਿਕਨਸ ਦੇ ਕੋਲ 221 ਸੀਟਾਂ ਜਿਹੜੀਆਂ ਆ ਉਹ ਆ ਰਹੀ ਜਨਵਰੀ ਦੇ ਵਿੱਚ ਜਿਹੜੀ ਨਵੀਂ ਕਾਂਗਰਸ ਹਾਊਸ ਦੇ ਵਿੱਚ ਹੋਣਗੀਆਂ ਤੇ ਡੈਮੋਕ੍ਰੇਟਸ ਦੀਆਂ 213 ਸੀਟਾਂ ਹੋਣਗੀਆਂ। ਕੋਲੋਰਾਡੋ ਦੀ ਇੱਕ ਰੇਸ ਅਜੇ ਵੀ ਅਨਡਿਸਾਈਡਡ ਆ ਤੇ ਉਸ ਦਾ ਰੀਕਾਊਂਟ ਜਿਹੜਾ ਉਹ ਹੋ ਰਿਹਾ ਹੈਗਾ। 13th ਡਿਸਟ੍ਰਿਕਟ ਜਿਹੜੀ ਕਿ ਡੈਮੋਕ੍ਰੇਟ ਟਿਲਟ ਦੇ ਵਿੱਚ ਜਿਹੜੀ ਹੋ ਰਹੀ ਆ, ਪਰ ਇਸ ਵਾਰ ਜਿਹੜੇ ਫਾਰਮਰ ਜੌਨ ਡੁਆਰਟੇ ਆ ਉਹਨਾਂ ਦੀ ਜਿੱਤ ਹੋਈ ਆ। ਫਾਰਮਰਸ ਦੇ ਵੀ ਬਹੁਤ ਸਾਰੇ ਇਸ ਵਾਰ ਇਸ਼ੂਜ਼ ਸੀਗੇ, ਕਾਫੀ ਨਾਖੁਸ਼ ਸੀਗੇ ਮੌਜੂਦਾ ਸਰਕਾਰ ਦੀ ਜਿਹੜੀ ਕਾਰਜਕਾਰੀ ਆ ਉਸ ਨੂੰ ਲੈ ਕੇ। ਤੇ ਜਿਹੜੇ ਹਰਜੋਤ ਸਿੰਘ ਜੀ,
ਉੱਥੇ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਹੈ। ਇਸ ਡਿਸਟ੍ਰਿਕਟ ਦੇ ਵਿੱਚ ਡੈਮੋਕ੍ਰੇਟਸ ਦੀ 14 ਪੁਆਇੰਟ ਦੀ ਐਡਵਾਂਟੇਜ ਸੀਗੀ ਜਿਹੜੀ ਰਜਿਸਟਰਡ ਵੋਟਰਸ ਆ ਉਸ ਨੂੰ ਲੈ ਕੇ। ਜੌਨ ਡੁਆਰਟੇ ਜਿਹੜੇ ਫਾਰਮਰਸ ਬਿਜ਼ਨਸਮੈਨ ਗ੍ਰੇਪ ਤੇ ਐਲਮੰਡ ਫਾਰਮਰ ਆ ਜੂਨ ਦੇ ਵਿੱਚ ਇੱਥੇ ਪ੍ਰਾਇਮਰੀਜ਼ 'ਚ ਉਹਨਾਂ ਦੀ ਪਹਿਲਾਂ ਜਿੱਤ ਹੋਈ ਸੀ। ਕੈਲੀਫੋਰਨੀਆ ਦੇ ਵਿੱਚ ਫਲੂ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤੇ ਹਸਪਤਾਲ ਧੜਾ ਧੜ ਜਿਹੜੇ ਆ ਉਹ ਭਰ ਹੋ ਰਹੇ ਆ। ਸਿਚੁਏਸ਼ਨ ਇਦਾਂ ਦੀ ਬਣ ਗਈ ਆ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਦਵਾਈਆਂ ਦੀ ਸ਼ਾਰਟੇਜ ਬਹੁਤ ਹੋ ਗਈ ਆ, ਖਾਸ ਕਰਕੇ ਬੱਚਿਆਂ ਦੀ। ਬੱਚੇ ਇਸ ਫਲੂ ਦੇ ਨਾਲ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਆ। ਕਹਿੰਦੇ ਵੀ ਬੱਚਿਆਂ ਦੇ ਲਈ ਜੋ ਟਾਈਨੋਨਲ ਹੈਗੀ ਆ, ਚਿਲਡਰਨਸ ਟਾਈਨੋਨਲ, ਉਹ ਮਿਲ ਨਹੀਂ ਰਹੀ। ਈਵਨ ਐਮਾਜ਼ੋਨ ਦੇ ਉੱਤੇ ਵੀ 2 ਵੀਕ ਦਾ ਜਿਹੜਾ ਆ ਚਿਲਡਰਨਸ ਟਾਈਨੋਨਲ ਦੀ ਡਿਲੀਵਰੀ ਦਾ ਵੇਟਿੰਗ ਪੀਰੀਅਡ ਹੈਗਾ ਆ। ਇਸੇ ਤਰ੍ਹਾਂ ਇੱਕ ਚੈਨਲ KTLA ਜੋ LA ਦਾ ਹੈਗਾ, ਲਾਸ ਐਂਜਲਸ ਦਾ, ਉਹਨਾਂ ਨੇ ਕਈ ਜੋ ਫਾਰਮੇਸੀਜ਼ ਹੈਗੀਆਂ ਸਦਰਨ ਕੈਲੀਫੋਰਨੀਆ 'ਚ, ਬਰਬੈਂਕ 'ਚ ਜਾਂ ਹੋਰ ਏਰੀਏ 'ਚ, ਉੱਥੇ ਖੁਦ ਜਾ ਕੇ ਦੇਖਿਆ ਵੀ ਬੱਚਿਆਂ ਦੀਆਂ ਦਵਾਈਆਂ ਮਿਲ ਨਹੀਂ ਰਹੀਆਂ, ਕਿਉਂਕਿ ਬੱਚੇ ਵੱਡੀ ਗਿਣਤੀ ਦੇ ਵਿੱਚ ਬਿਮਾਰ ਹੋਏ ਪਏ ਹੈਗੇ ਆ। ਸ਼ਾਰਟੇਜ ਜਿਹੜੀਆਂ ਇਹ ਦਵਾਈਆਂ ਆ, ਜਿੱਦਾਂ ਟਾਈਨੋਨਲ ਆਪਾਂ ਕਹਿ ਲਓ, ਮੋਟਰਿਨ ਕਹਿ ਲਓ, ਇਹ ਬੁਖਾਰ ਨੂੰ ਘਟਾਉਣ ਦੇ ਕੰਮ ਆ ਰਹੀਆਂ ਤੇ ਬੱਚਿਆਂ ਦੇ ਵਿੱਚ ਬੁਖਾਰ ਬੜਾ ਚੱਲ ਰਿਹਾ ਹੈਗਾ। UCLA ਦੇ ਹੈਲਥ ਪੀਡੀਆਟ੍ਰੀਸ਼ੀਅਨ ਅਨੂ ਸ਼ੇਸ਼ਾਦਰੀ, ਉਹਨਾਂ ਨੇ ਦੱਸਿਆ ਆ ਵੀ ਜੋ ਫੀਵਰ ਰਿਡਿਊਸਰ ਦਾ ਸਬਸਟੀਟਿਊਟ ਆ, ਜੋ ਬੁਖਾਰ ਨੂੰ ਘਟਾਉਣ ਲਈ 2 ਦਵਾਈਆਂ ਤਾਂ ਮੈਂ ਦੱਸਤੀਆਂ ਜੋ ਜਿਨ੍ਹਾਂ ਨੂੰ ਮੇਨ ਗਿਣਿਆ ਜਾਂਦਾ ਆ, ਯੂਜ਼ ਕੀਤਾ ਜਾਂਦਾ, ਉਹ ਤੋਂ ਬਿਨਾਂ ਜਿਹੜਾ ਹੋਰ ਕਿਹੜਾ ਸਬਸਟੀਟਿਊਟ ਆ ਉਹ ਲੱਭੇ ਨਹੀਂ ਰਿਹਾ ਹੈਗਾ ਸਾਨੂੰ, ਇੰਨਾ ਹਾਰਡ ਆ। ਸੋ ਇੱਕ ਵਾਰੀ ਫੇਰ ਆਪਾਂ ਜਿੰਨੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਭਾਈ, ਜਿਹੜੇ ਬੱਚਿਆਂ ਦਾ ਬੜਾ ਧਿਆਨ ਰੱਖੋ। ਪਿਛਲੀ ਵਾਰੀ ਜਦੋਂ ਕਰੋਨਾ ਵਾਇਰਸ ਆਇਆ ਸੀ, ਸਿਆਣਿਆਂ ਨੂੰ ਜ਼ਿਆਦਾ ਪਿਆ ਸੀ, ਤੇ ਇਹ ਜਿਹੜਾ ਫਲੂ ਆ ਇਹ ਉਨਾ ਬੈਡ ਤਾਂ ਨਹੀਂ ਜਿੰਨਾ ਕਰੋਨਾ ਆ, ਪਰ ਬੱਚਿਆਂ ਨੂੰ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈਗਾ ਜੀ। RSV ਜਿਹੜਾ ਹਰਜੋਤ ਸਿੰਘ ਜੀ, ਉਹ ਰੈਗੂਲਰ ਫਲੂ ਨਾਲ ਹੀ ਕੋਵਿਡ, ਸੋ ਇਸ ਵਾਰ ਇਹ ਹੌਲੀਡੇ ਕਾਕਟੇਲ ਬਣ ਕੇ ਇਹਨਾਂ ਫਲੂ ਸੀਜ਼ਨ ਦਾ ਜਿਹੜਾ ਉਹ ਆਇਆ ਆ, ਤੇ ਕਾਫੀ ਜਿਹੜੀ ਮੁਸ਼ਕਲ ਆ, ਕਿਉਂਕਿ 2 ਸਾਲ ਹਰਜੋਤ ਸਿੰਘ ਜੀ ਮਾਸਕ ਵਗੈਰਾ ਲੱਗੇ ਹੋਣ ਕਰਕੇ ਕੋਈ ਮੰਨਦਾ ਕੋਈ ਨਹੀਂ ਮੰਨਦਾ, ਪਰ ਉਸ ਦੇ ਨਾਲ ਫਲੂ ਵਗੈਰਾ ਦਾ ਕਾਫੀ ਲੋਕਾਂ ਨੂੰ ਜਿਹੜਾ ਉਹ ਬਚਾ ਰਿਹਾ ਆ। ਤੇ ਹੁਣ ਜਦੋਂ ਸਾਰੇ ਜਾਣੇ ਇਹ ਬੰਦਸ਼ਾਂ ਤੋਂ ਮੁਕਤ ਨੇ, ਤਾਂ ਹੁਣ ਇਹ ਜਿਹੜਾ ਫਲੂ ਆ ਕਾਫੀ ਜ਼ਿਆਦਾ ਫੈਲ ਰਿਹਾ, ਤੇ ਕੈਲੀਫੋਰਨੀਆ ਇਸ ਟਾਈਮ ਮੁਲਕ ਭਰ ਦੇ ਵਿੱਚ ਹੌਟ ਸਪੌਟ ਇਸ ਫਲੂ ਸੀਜ਼ਨ ਦਾ ਜਿਹੜਾ ਉਹ ਬਣ ਚੁੱਕਾ ਹੈਗਾ। CDC ਵਾਲੇ ਤਾਂ ਕਹਿ ਰਹੇ ਆ, ਕਹਿੰਦੇ ਵੀ ਇਹ ਜਿਹੜੇ ਹਸਪੀਟਲਾਈਜੇਸ਼ਨ ਰੇਟ ਤੇ ਕੋਵਿਡ ਦੇ ਕੇਸਾਂ 'ਚ ਵਾਧਾ ਹੋਊਗਾ ਜਦੋਂ ਤੱਕ ਲੋਕਾਂ ਦੇ ਫੇਰ ਇੱਕ ਵਾਰੀ ਮੈਂਡੇਟ ਨਹੀਂ ਕੀਤਾ ਜਾਂਦਾ ਵੀ ਭਾਈ ਮਾਸਕ ਪਾਓ। ਹੁਣ ਨਹੀਂ ਪੰਗਾ ਲੈਂਦਾ ਹਰਜੋਤ ਸਿੰਘ ਜੀ, ਮੈਨੂੰ ਨਹੀਂ ਲੱਗਦਾ ਹੁਣ ਕੋਈ ਵੀ। ਸੋ ਲੋਕ ਕਹਿੰਦੇ ਵੀ ਸਿਰਫ ਉਹੀ ਜਿਹੜੇ ਮਾਸਕ ਪਾ ਰਹੇ ਆ, ਜਾਂ ਤਾਂ ਉਹ ਜਿਹੜੇ ਹੈਲਥ ਕੇਅਰ ਇੰਡਸਟਰੀ 'ਚ ਕੰਮ ਕਰਦੇ ਆ, ਜਾਂ ਨਰਸ ਆ ਜਾਂ ਡਾਕਟਰ ਆ ਜਾਂ ਕੋਈ ਵੀ, ਤੇ ਜਾਂ ਫਿਰ ਜਿਹਨੂੰ ਹੋਇਆ ਆ ਕੋਈ ਡਰਦਾ ਮਾਰਾ ਵੀ ਚਲੋ ਕਿਸੇ ਹੋਰ ਨੂੰ ਨਾ ਹੋ ਜਾਏ। ਸਿਰਫ 2 ਤਰ੍ਹਾਂ ਦੇ ਲੋਕ ਇਸ ਟਾਈਮ ਪਾ ਰਹੇ ਆ, ਤੇ ਲੋਕਾਂ ਨੇ ਹੱਥ ਧੋਣੇ ਵੀ ਛੱਡ ਦਿੱਤੇ ਹੈਗੇ ਆ, ਬੂਸਟਰ ਸ਼ਾਟ ਵੀ ਲਾਣੇ ਹਟ ਗਏ ਹੈਗੇ ਆ। ਜਿਹੜਾ ਆਪਾਂ ਕਿਸੇ ਤਰ੍ਹਾਂ ਦਾ ਵੀ ਹੈਂਡ ਵਾਸ਼ ਨਹੀਂ ਯੂਜ਼ ਕਰਦੇ, ਉਹ ਕਹਿੰਦੇ ਵੀ ਦੁਬਾਰਾ ਕੀ ਫੇਰ ਸਾਨੂੰ ਉਹਦੇ ਤੇ ਕੇਅਰਫੁਲ ਰਹਿਣਾ ਚਾਹੀਦਾ ਹੈ। ਜੀ ਚਲੋ, ਉਹ ਤਾਂ ਰੈਗੂਲਰ ਜਿਹੜੀਆਂ ਪਰਸਨਲ ਹਾਈਜੀਨ ਦੀਆਂ ਜਿਹੜੀਆਂ ਚੀਜ਼ਾਂ ਆ, ਉਸ ਨੂੰ ਭਾਈ ਜੇ ਚਲੋ ਛੱਡਣਾ ਤਾਂ ਚਾਹੀਦਾ ਨਹੀਂ, ਪਰ ਜੇ ਛੱਡਿਆ ਤੇ ਭਾਈ ਮੁੜ ਵਾਪਸੀ ਜਿਹੜੀ ਉਹਨਾਂ ਦੀ ਆਪਣੀ ਰੂਟੀਨ ਦੇ ਵਿੱਚ ਇਸ ਨੂੰ ਕਰਨੀ ਚਾਹੀਦੀ ਆ। ਸਮਾਂ ਪ੍ਰੋਗਰਾਮ ਦਾ ਸਮਾਪਤ, ਉਸ ਤੋਂ ਪਹਿਲਾਂ ਮਾਰਕੀਟਸ ਦੇ ਜੇ ਹਾਲ ਆਪਾਂ ਦੱਸਦੇ ਜਾਈਏ। ਅੱਜ ਡਾਊ ਜੋਨ ਦੇ ਲਈ ਦਿਨ ਚੰਗਾ ਨਹੀਂ ਰਿਹਾ, 483 ਪੁਆਇੰਟ ਹੇਠਾਂ ਆ ਕੇ 33,947 ਤੇ ਬੰਦ ਹੋਇਆ। S&P ਦੇ ਵਿੱਚ 73 ਪੁਆਇੰਟ ਘਟ ਕੇ 3999 ਤੇ, ਨੈਸਡੈਕ 222 ਪੁਆਇੰਟ ਘਟ ਕੇ 11,240 ਤੇ ਬੰਦ ਹੋਇਆ। ਸੋਨੇ ਦਾ ਭਾਅ 1786 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ, 10 ਈਅਰ ਯੀਲਡ 3.57%, ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,032 ਤੇ ਇਥੀਰੀਅਮ $1263 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ, ਕਹਿੰਦੇ ਵੀ ਜਿਸ ਹਿਸਾਬ ਨਾਲ ਖਬਰਾਂ ਆ ਰਹੀਆਂ ਆ, ਜੋ ਇਨਵੈਸਟਰਸ ਆ ਉਹਨਾਂ ਨੂੰ ਫਿਕਰ ਆ ਵੀ ਚਲੋ ਇਸ ਵਾਰ ਤਾਂ ਹੋ ਸਕਦਾ ਵੀ 0.5 ਪੁਆਇੰਟ ਹੀ ਇੰਟਰਸਟ ਰੇਟ ਇਨਕਰੀਜ਼ ਹੋਵੇ, ਜਿਸ ਤਰ੍ਹਾਂ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਹੈਗੇ ਉਹਨਾਂ ਨੇ ਦੱਸਿਆ। ਪਰ ਕਹਿੰਦੇ 2023 ਚ ਇਨਵੈਸਟਰ ਸੋਚ ਰਹੇ ਆ ਵੀ ਹੋਰ ਇੰਟਰਸਟ ਰੇਟ ਵਧਾਏ ਜਾਊਗੇ। ਸੋ ਉਹ ਫਿਕਰ ਕਰਕੇ ਅੱਜ ਡਾਊ ਜੋਨ ਇੰਡਸਟਰੀਅਲ ਕਾਫੀ ਡਾਊਨ ਗਿਆ, ਤੇ ਦੂਸਰਾ ਟੈਸਲਾ ਦਾ ਸਟਾਕ ਕਾਫੀ ਡਾਊਨ ਗਿਆ, ਕਿਉਂਕਿ ਉਹਨਾਂ ਨੇ ਪ੍ਰੋਡਕਸ਼ਨ ਦੇ ਵਿੱਚ ਕੱਟ ਕੀਤਾ ਆ।
ਸੋ ਲੱਗਦਾ ਵੀ ਲੋਕਾਂ ਨੂੰ ਹੁਣ ਟੈਸਲਾ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਹਟਣਾ ਸ਼ੁਰੂ ਹੋਏ ਆ। ਇਸ ਕਰਕੇ ਟੈਸਲਾ ਦਾ ਸਟਾਕ ਅੱਜ 'ਚ $12 ਤੇ 41 ਸੈਂਟ ਡਾਊਨ ਗਿਆ ਤੇ ਟੋਟਲ ਟੈਸਲਾ $182 ਤੇ 45 ਸੈਂਟ ਦੇ ਉੱਤੇ ਹੈਗਾ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਫਿਰ ਥੱਲੇ ਨੂੰ ਜਾ ਰਿਹਾ। $1 ਦੇ ਬਰਾਬਰ ਇੰਡੀਆ ਦੇ $81 ਤੇ 88 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 36 ਸੈਂਟ ਰਹੇ। ਇਹ ਪ੍ਰੋਗਰਾਮ ਦੀ ਸਮਾਪਤੀ ਹੈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA